अस्सलाम वालेकुम सारे दोस्तों ਨੂੰ ਤੇ ਨਾਲ ਸਤਿ ਸ੍ਰੀ ਅਕਾਲ ਵੀ ਤੇ ਨਮਸਕਾਰ ਵੀ। ਦੋਸਤੋ, ਜਿਸ ਤਰ੍ਹਾਂ ਤੁਸੀਂ ਟਾਈਟਲ ਪੜ੍ਹ ਚੁੱਕੇ ਹੋਵੋਗੇ ਕਿ ਇਸ ਟਾਈਮ ਮੈਂ ਤੁਹਾਨੂੰ ਦਿਖਾਉਣ ਚੱਲਿਆ ਹਾਂ ਹੁਜਰਾ ਸ਼ਾਹ ਮੁਕੀਮ। ਹੁਜਰਾ ਸ਼ਾਹ ਮੁਕੀਮ ਲਹਿੰਦੇ ਪੰਜਾਬ ਦਾ ਇੱਕ ਫੇਮਸ ਟਾਊਨ ਹੈ ਔਰ ਇਹਦੀ ਵਜ੍ਹਾ ਇੱਕ ਮਜ਼ਹਬੀ ਹਵਾਲਾ ਤੇ ਹੈ ਹੀ ਕਿ ਇੱਥੋਂ ਦੇ ਹਜ਼ਾਰਾਂ ਜਿਹੜੇ ਲੋਕ ਹਨ ਉਹ ਇੱਥੋਂ ਫੈਜ਼ਯਾਬ ਹੋਏ ਔਰ ਇੱਥੋਂ ਦੇ ਮੁਰੀਦਾਨ ਦੀ ਤਾਦਾਦ ਨਾ ਸਿਰਫ ਪੰਜਾਬ ਦੇ ਵਿੱਚ ਹੁਜਰਾ ਸ਼ਾਹ ਮੁਕੀਮ ਵਾਲੇ ਜਿਹੜੇ ਪੀਰ ਹਨ ਬਲਕਿ ਇਹਨਾਂ ਦੇ ਸਿੰਧ ਤੱਕ ਪੂਰੇ ਪਾਕਿਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਹ ਇੱਕ ਜੋ ਤਸਵਫ ਦਾ ਸਿਲਸਿਲਾ ਇੱਥੋਂ ਫੈਲਿਆ ਸੀ। ਇਹ ਹੈ ਉਹ ਟਾਊਨ। ਸਾਈਡਾਂ ਤੋਂ ਵੀ ਦਿਖਾਓ ਜੀ ਫੈਸਲ, ਔਰ ਖਾਸ ਕਰ ਉਸ ਸਾਈਡ ਤੇ ਦਿਖਾਓ ਕਿ ਸਾਡੇ ਇਸ ਟਾਈਮ ਖੱਬੇ ਹੱਥ ਇਹ ਜਿਹੜਾ ਹੈ ਇਹਦਾ ਅੱਡਾ ਹੈ ਔਰ ਅੱਡੇ ਦੇ ਅੱਗੇ ਇੱਕ ਜਿਹੜਾ ਪੁਰਾਣਾ ਇਹਦਾ ਮੁਕੀਮੀ ਪਿੰਡ ਹੈ ਉਹ ਫਿਰ ਇਹਦੇ ਪਿੱਛੇ ਆਏਗਾ। ਇਸ ਟਾਈਮ ਅਸੀਂ ਤੁਹਾਨੂੰ ਪਿੰਡ ਤੇ ਨਹੀਂ ਦਿਖਾ ਪਾਵਾਂਗੇ, ਉਹ ਸਾਰੀਆਂ ਪੁਰਾਣੀਆਂ ਥਾਵਾਂ ਜਿਹੜੀ ਵਜ੍ਹਾ ਸ਼ੋਹਰਤ ਹੈ ਉਹ ਵੀ ਨਹੀਂ ਦਿਖਾ ਪਾਵਾਂਗੇ, ਲੇਕਿਨ ਤੁਹਾਨੂੰ ਇਹ ਏਰੀਆ ਅਸੀਂ ਦਿਖਾਵਾਂਗੇ ਕਿ ਹੁਜਰਾ ਸ਼ਾਹ ਮੁਕੀਮ ਦਾ ਮੇਨ ਅੱਡਾ ਲਾਹੌਰ ਦੇ ਨਾਲ ਉਹ ਕਿਹੜਾ ਹੈ ਔਰ ਕਿਸ ਤਰ੍ਹਾਂ ਦੀ ਇਹ ਆਬਾਦੀ ਹੈ। ਇਹ ਅਸੀਂ ਪਹੁੰਚ ਚੁੱਕੇ ਹਾਂ। ਇਹ ਹੈ ਜੀ ਹੁਜਰਾ ਸ਼ਾਹ ਮੁਕੀਮ ਦਾ ਅੱਡਾ। ਹੁਜਰਾ ਸ਼ਾਹ ਮੁਕੀਮ ਨੂੰ ਇੱਕ ਖਾਸ ਜਿਹੜੀ ਸ਼ੋਹਰਤ ਮਿਲਦੀ ਹੈ ਉਹ ਇਸ ਤੋਂ ਹਟ ਕੇ ਇੱਕ ਹੋਰ ਹਵਾਲਾ ਵੀ ਬੜਾ ਪਿਆਰਾ ਹੈ ਔਰ ਉਹ ਹਵਾਲਾ ਪੰਜਾਬੀ ਦੇ ਮਸ਼ਹੂਰ ਸ਼ਾਇਰ ਹਾਫਿਜ਼ ਬਰਖੁਰਦਾਰ ਸਾਹਿਬ ਦਾ ਹੈ। ਹਾਫਿਜ਼ ਬਰਖੁਰਦਾਰ ਸਾਹਿਬ ਜਦੋਂ ਮਿਰਜ਼ਾ ਜੱਟ ਤਖਲੀਕ ਕਰ ਰਹੇ ਸੀ, ਮਿਰਜ਼ਾ ਜੱਟ ਦੀ ਕਹਾਣੀ ਲਿਖ ਰਹੇ ਸੀ ਆਪਣੇ ਸ਼ੇਰਾਂ ਰਾਹੀਂ, ਤੇ ਇਹ ਰੋਡ ਦਿਖਾਓ ਜੀ ਖੱਬੇ ਹੱਥ, ਇਹ ਅੰਦਰ ਰਸਤਾ ਜਾ ਰਹੀ ਹੈ ਜੀ ਹੁਜਰਾ ਸ਼ਾਹ ਮੁਕੀਮ ਨੂੰ। ਇਹ ਰਸਤਾ ਹੈ। ਜੀ ਮੈਂ ਦੱਸ ਰਹੀ ਸੀ ਜਿਵੇਂ ਕਿ ਤੁਹਾਨੂੰ ਕਿ ਹਾਫਿਜ਼ ਬਰਖੁਰਦਾਰ ਸਾਹਿਬ ਜਦੋਂ ਇਹ ਕਿੱਸਾ ਲਿਖ ਰਿਹਾ ਸੀ ਮਿਰਜ਼ਾ ਸਾਹਿਬਾਂ ਦਾ, ਤੇ ਉਹਦੇ ਵਿੱਚ ਹਾਫਿਜ਼ ਸਾਹਿਬ ਹੁਜਰਾ ਸ਼ਾਹ ਮੁਕੀਮ ਨੂੰ ਮੁਖਾਤਬ ਕਰਦੇ ਹੋਏ ਇੱਕ ਪੂਰਾ ਇੱਕ ਬੰਦ ਹੈ ਜਿਹੜਾ ਉਹ ਲਿਖਦੇ ਨੇ ਔਰ ਉਹਦੇ ਵਿੱਚ ਇੱਕ ਅਜੀਬ ख्वाहिश ਦਾ ਇਜ਼ਹਾਰ ਕਰਦੇ ਨੇ। ਉਸ ਵੇਲੇ ਜਿਹੜੀ ਬਿਲਕੁਲ ਸਾਹਿਬਾ ਦੀ ਹਾਲਤ ਹੋਈ ਹੁੰਦੀ ਹੈ ਉਹਨੂੰ ਕਿਸ ਤਰ੍ਹਾਂ ਬਿਆਨ ਕਰਦੇ ਨੇ, ਯਕੀਨਨ ਤੁਸੀਂ ਸੁਣਿਆ ਹੋਵੇਗਾ, ਲੇਕਿਨ ਇਸ ਨਿਸਬਤ ਦੇ ਨਾਲ ਮੈਂ ਤੁਹਾਨੂੰ ਦੁਬਾਰਾ ਯਾਦ ਕਰਵਾਉਂਦਾ ਜਾਵਾਂ ਕਿ ਆਪ ਫਰਮਾਉਂਦੇ ਨੇ ਕਿ ਹੁਜਰੇ ਸ਼ਾਹ ਮੁਕੀਮ ਦੀ ਇੱਕ ਜੱਟੀ ਅਰਜ਼ ਕਰੇ, ਹੁਜਰੇ ਸ਼ਾਹ ਮੁਕੀਮ ਦੀ ਇੱਕ ਜੱਟੀ ਅਰਜ਼ ਕਰੇ, ਮੈਂ ਬੱਕਰਾ ਦੇਨੀਆਂ ਪੀਰ ਦਾ ਜੇ ਸਿਰ ਦਾ ਸਾਈਂ ਮਰੇ, 5-7 ਮਰਨ ਗਵਾਂਢਣਾ ਰਹਿੰਦੀਆਂ ਨੂੰ ਤਾਪ ਚੜੇ, ਤੇ ਹੱਟੀ ਸੜੇ ਕਿਰਾੜ ਦੀ ਜਿੱਥੇ ਦੀਵਾ ਨਿਤ ਬਲੇ, ਤੇ ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿਤ ਕਰੇ, ਸੁੰਝੀਆਂ ਹੋ ਜਾਣ ਗਲੀਆਂ ਵਿੱਚ ਮਿਰਜ਼ਾ ਯਾਰ ਫਿਰੇ। ਮਤਲਬ ਹੈ ਕਿ ਹਾਫਿਜ਼ ਬਰਖੁਰਦਾਰ ਸਾਹਿਬ ਜਿਸ ਸ਼ਹਿਰ ਨੂੰ ਮੁਖਾਤਬ ਕਰਦੇ ਨੇ ਕਿ ਹੁਜਰੇ ਸ਼ਾਹ ਮੁਕੀਮ ਦੀ ਇੱਕ ਜੱਟੀ ਅਰਜ਼ ਕਰੇ, ਉਹ ਇਹ ਹੈ ਹੁਜਰਾ ਸ਼ਾਹ ਮੁਕੀਮ, ਜਿਹੜਾ ਜਿਤਨਾ ਵੀ ਸਾਡੇ ਸੂਫੀ ਸ਼ਾਇਰਾਂ ਨੇ ਵਰਤਿਆ ਹੈ ਉਹ ਇਲਾਮਤੀ ਤੌਰ ਤੇ ਜਿਹੜੇ ਸਤਾਰੇ ਵਰਤੇ ਹਨ ਉਹ ਕੋਈ ਇਹ ਨਹੀਂ ਕਿ ਕੋਈ ਫਿਜ਼ਾਈ ਚੀਜ਼ਾਂ ਹਨ, ਉਹਨਾਂ ਦਾ ਵਜੂਦ ਜ਼ਮੀਨ ਤੇ ਹੀ ਹੈ। ਔਰ ਅੱਜ ਅਸੀਂ ਇੱਥੋਂ ਗੁਜ਼ਰ ਰਹੇ ਸੀ, ਮੈਂ ਸੋਚਿਆ ਕਿ ਤੁਹਾਨੂੰ ਉਹ ਹੁਜਰਾ ਸ਼ਾਹ ਮੁਕੀਮ ਜਿਹੜਾ ਹੈ ਉਹ ਦਿਖਾ ਦੇਣਾ ਚਾਹੀਦਾ ਹੈ ਕਿ ਜਿੰਨਾ ਇੱਥੇ ਅਸੀਂ ਦਿਖਾ ਸਕਦੇ ਹਾਂ। ਬਾਕੀ ਰਹੀ ਹਾਫਿਜ਼ ਬਰਖੁਰਦਾਰ ਸਾਹਿਬ ਦੀ ਗੱਲ ਕਿ ਉਹ ਜਿਹੜੀ ਕੈਫੀਅਤ ਬਿਆਨ ਕਰਨਾ ਚਾਹੁੰਦੇ ਨੇ ਉਸ ਦੀ, ਉਹ ਕੈਫੀਅਤ ਬਿਆਨ ਇਸ ਤਰ੍ਹਾਂ ਕਰਦੇ ਨੇ ਕਿ ਉਸ ਟਾਈਮ ਹਾਲਤ ਇਹ ਹੋਈ ਹੁੰਦੀ ਹੈ ਸਾਹਿਬਾ ਦੀ ਕਿ ਸਾਹਿਬਾ ਨੂੰ ਕੋਈ ਹੋਰ ਦੁਨੀਆ ਦੀ ਕੋਈ ਚੀਜ਼ ਚੰਗੀ ਵੀ ਨਹੀਂ ਲੱਗਦੀ, ਸਾਹਿਬਾ ਨੂੰ ਸਿਰ ਦਾ ਸਾਈਂ ਵੀ ਚੰਗਾ ਨਹੀਂ ਲੱਗ ਰਿਹਾ, ਉਹਨੂੰ ਜਿਹੜੀਆਂ ਆਪਣੇ ਯਾਰ ਦੀ ਮੁਹੱਬਤ ਦੇ ਵਿੱਚ ਡਿਸਟਰਬ ਕਰਨ ਵਾਲੀ ਹਰ ਚੀਜ਼ ਹੈ ਉਹਨੂੰ ਉਹ ਕੁੜੀਆਂ ਵੀ ਨਹੀਂ ਚੰਗੀਆਂ ਲੱਗ ਰਹੀਆਂ, ਉਹਨੂੰ ਸੈਲੀਆਂ ਵੀ ਨਹੀਂ ਚੰਗੀਆਂ ਲੱਗ ਰਹੀਆਂ, ਉਹਨੂੰ ਉਹ ਹੱਟੀ ਵੀ ਨਹੀਂ ਚੰਗੀ ਲੱਗ ਰਹੀ, ਜਿੱਥੇ ਦੀਵਾ ਬਲ ਰਹੀ ਹੈ ਮਤਲਬ ਇਹ ਹੈ ਕਿ ਉਹ ਉੱਥੇ ਕੋਈ ਲੋਕਾਂ ਦਾ ਆਣਾ ਜਾਣਾ ਹੈ, ਉਹਦੇ ਵਾਸਤੇ ਉਹ ਡਿਸਟਰਬੈਂਸ ਪੈਦਾ ਹੋ ਰਹੀ ਹੈ ਔਰ ਉਹਦੇ ਵਾਸਤੇ ਉਹ ਕੁੱਤੀ ਵੀ ਡਿਸਟਰਬੈਂਸ ਪੈਦਾ ਕਰ ਰਹੀ, ਉਹਨੂੰ ਉਹ ਵੀ ਚੰਗੀ ਨਹੀਂ ਲੱਗ ਰਹੀ। ਜਿਹੜੀ ਫਕੀਰ ਦੀ ਕੁੱਤੀ ਹੈ ਤੇ ਐਵੇਂ ਭੌਂਕਦੀ ਰਹਿੰਦੀ ਹੈ, ਐਵੇਂ ਚੌਂ ਚੌਂ ਕਰਦੀ ਰਹਿੰਦੀ ਹੈ, ਉਹ ख्वाहिश ਜ਼ਾਹਿਰ ਕਰਦੀ ਹੈ ਕਿ ਇਹ ਸਾਰਾ ਕੁਝ ਹੀ ਮਰ ਖੱਪ ਜਾਵੇ ਤੇ ਬਚੇ ਪਿੱਛੇ ਕੀ ਇੱਕ ਮਿਰਜ਼ਾ ਯਾਰ ਬਚੇ। ਸੋ ਇਹਦੇ ਤੇ ਡਿਬੇਟ ਹੋ ਸਕਦੀ ਹੈ, ਗੱਲ ਹੋ ਸਕਦੀ ਹੈ, ਹਰ ਤਰ੍ਹਾਂ ਹੋ ਸਕਦੀ ਹੈ ਕਿ ਇਹ ਕੈਫੀਅਤ ਕੈਸੀ ਹੈ, ਲੇਕਿਨ ਜੋ ਇਹਦਾ ਬਿਆਨ ਹੈ ਉਹ ਪਹਿਲੀ ਵਾਰੀ ਅਗਰ ਕੋਈ ਕਿਸੇ ਨੇ ਬਿਆਨ ਕੀਤਾ ਔਰ ਇਤਨੇ ਖੂਬਸੂਰਤ ਅੰਦਾਜ਼ ਦੇ ਵਿੱਚ ਕੀਤਾ ਤੇ ਉਹ ਹਾਫਿਜ਼ ਬਰਖੁਰਦਾਰ ਸਾਹਿਬ ਹਨ। ਹਾਫਿਜ਼ ਬਰਖੁਰਦਾਰ ਸਾਹਿਬ ਸਿਆਲਕੋਟ ਦੇ ਨਾਲ, ਬਲਕਿ ਸਿਆਲਕੋਟ ਦੇ ਵਿੱਚ ਹੀ ਮਦਫਨ ਹੈ ਆਪ ਦਾ,
ਔਰ ਆਪ ਦੀ ਬੜੀ ਮਸ਼ਹੂਰ ਕਿਤਾਬ ਮਿਰਜ਼ਾ ਸਾਹਿਬਾ ਉਹ ਪੜ੍ਹਨ ਤੋਂ ਤਲਕ ਰੱਖਦੀ ਹੈ। ਇਹ ਜਿਹੜੇ ਅਸੀਂ ਸਿਰਫ ਪੰਜਾਬੀ ਦੇ 5-7 ਸੂਫੀ ਗਿਣਨੇ ਆ, ਬਾਬਾ ਫਰੀਦ ਸਾਨੂੰ ਯਾਦ ਹੈ, ਸ਼ਾਹ ਹੁਸੈਨ ਯਾਦ ਹੈ, ਹਜ਼ਰਤ ਸੁਲਤਾਨ ਬਾਹੂ ਯਾਦ ਹੈ, ਬੁੱਲੇ ਸ਼ਾਹ ਅੱਗੇ ਆ ਜਾਂਦਾ ਹੈ, ਅੱਗੇ ਵਾਰਿਸ ਸ਼ਾਹ ਆ ਜਾਂਦਾ ਹੈ, ਜਾਂ ਕਿ ਫਿਰ ਇਹਨਾਂ ਤੋਂ ਅੱਗੇ ਚਲੀਏ ਤਾਂ ਸਾਡੇ ਕੋਲ ਹਜ਼ਰਤ ਖਾਜਾ ਫਰੀਦ ਆ ਜਾਂਦੇ ਨੇ, ਜਾਂ ਮੀਆਂ ਮੁਹੰਮਦ ਬਖਸ਼ ਆ ਜਾਂਦੇ ਨੇ। ਤਾਂ ਅਸੀਂ ਇੱਥੇ ਕਹਾਣੀ ਮੁਕਾ ਦਿੰਦੇ ਹਾਂ, ਲੇਕਿਨ ਇਹ ਕਹਾਣੀ ਤਾਂ ਬੜੀ ਲੰਬੀ ਹੈ। ਅਸੀਂ ਸ਼ਾਇਦ ਮੌਲਵੀ ਗੁਲਾਮ ਰਸੂਲ ਨੂੰ ਭੁੱਲ ਜਾਂਦੇ ਹਾਂ, ਜਿਨ੍ਹਾਂ ਦਾ ਸ਼ੇਰੀ ਅਦਬ ਕਮਾਲ ਦਾ ਹੈ। ਅਸੀਂ ਸ਼ਾਇਦ ਹਾਫਿਜ਼ ਬਰਖੁਰਦਾਰ ਸਾਹਿਬ ਨੂੰ ਭੁੱਲ ਜਾਂਦੇ ਹਾਂ। ਤੇ ਜਿਹੜਾ ਵੀ ਇਹ ਹੀਰਾ ਫਰੋਲੀਏ ਪੰਜਾਬੀ ਸੂਫੀ ਪੋਇਟਰੀ ਕਲਾਸਿਕ ਦੇ ਵਿੱਚ ਜਿਤਨੇ ਵੀ ਲੋਕਾਂ ਨੇ ਪੋਇਟਰੀ ਲਿਖੀ ਹੈ ਉਹ ਕਮਾਲ ਦੀ ਹੈ। ਤੇ ਅੱਜ ਹਵਾਲਾ ਸੀ ਹਾਫਿਜ਼ ਬਰਖੁਰਦਾਰ ਸਾਹਿਬ, ਤੇ ਹਾਫਿਜ਼ ਬਰਖੁਰਦਾਰ ਸਾਹਿਬ ਦਾ ਅਸੀਂ ਤੁਹਾਨੂੰ ਇਹ ਜਗ੍ਹਾ ਸਰ ਨਜ਼ਰ ਆਈ, ਅਸੀਂ ਤੁਹਾਨੂੰ ਉਹ ਦਿਖਾਈ। ਅੱਗੇ ਮੇਰੇ ਨਾਲ ਹਨ ਫੈਸਲ ਅਲੀ, ਇਹ ਤੁਹਾਨੂੰ ਮਜ਼ੀਦ ਏਰੀਆ ਵੀ ਦਿਖਾ ਦੇਣਗੇ। ਤੇ ਮੈਨੂੰ ਦਿਓ ਇਜਾਜ਼ਤ, ਇਹ ਗੱਲਬਾਤ ਤੁਹਾਡੇ ਨਾਲ ਕਰਨੀ ਸੀ। ਅੱਲਾ ਬੇਲੀ, ਜਿਉਂਦੇ ਵਸਦੇ ਰਹੋ ਤੇ ਹੱਸਦਾ ਵਸਦਾ ਸਭ ਨੂੰ ਰੱਖੋ ਤੇ ਹੱਸਦਾ ਵਸਦਾ ਵੇਖਦੇ ਰਹੋ। अच्छी फसल चार्ज फिर मक्की की फसल। हाँ जी, बड़ा रखेज है।